ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 2 ਦਸੰਬਰ ਪਾਕਿਸਤਾਨ ਦੇ ਵਿੱਚ ਮੰਗਲ ਦੀ ਸ਼ਾਮ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਤੇ ਜ਼ਰਾ ਕਾਊਂਟਡਾਊਨ ਦੇ ਥਾਂ ਤੇ ਟਾਈਮ ਟਰੈਕਰ, ਕਿਉਂਕਿ ਕਾਊਂਟਡਾਊਨ ਤੇ ਮੁੱਕ ਗਿਆ ਤੇ ਸਾਡਾ ਕਾਊਂਟਡਾਊਨ ਜਿਹੜਾ ਉਹ ਜ਼ਰੀਲਾ ਨਿਕਲਿਆ। ਵੇਖ ਲਓ, ਜਿਸ ਵੇਲੇ ਅਸੀਂ ਸਿਫਰ ਕੀਤਾ ਕਾਊਂਟਡਾਊਨ ਤੇ ਫੀਲਡ ਮਾਰਸ਼ਲ ਸਾਹਿਬ ਵੀ ਸਿਫਰ ਹੋ ਗਏ। ਜਦੋਂ ਅਸੀਂ ਇਹ 100 ਦਿਨ ਗਿਣਨ ਡਏ ਸਾਂ ਤੇ ਤੁਹਾਡੇ 'ਚੋਂ ਕਈ ਜਿਹੜੇ ਉਹ ਹਾਸੇ ਖੇਡੀਆਂ ਕਰਦੇ ਸਨ ਸਾਡੇ ਨਾਲ ਔਰ ਆਂਦੇ ਸਨ ਵੀ ਗਿੱਲ ਸਾਹਿਬ ਕਮਲੇ ਹੋਏ ਨੇ, ਕਿਹੜਾ ਕਿਸੇ ਨੇ ਕਿਤੇ ਜਾਣਾ ਹੈ, ਇੱਥੇ ਕੀ ਹੋਣਾ ਹੈ, ਸਾਰਾ ਕੁਝ ਇੰਜ ਹੀ ਚੱਲਣਾ ਹੈ। ਵੇਖ ਲਓ, ਸ਼ਰੀਫਾਂ ਨੇ 27ਵੀਂ ਤਰਮੀਮ ਵੀ ਮਨਜ਼ੂਰ ਕਰਵਾ ਲਈ, ਸਭ ਕੁਝ ਕਰਵਾ ਲਿਆ। ਜਿਸ ਵੇਲੇ ਫੀਲਡ ਮਾਰਸ਼ਲ ਨੇ ਗਾਨੇ ਸ਼ਾਨੇ ਬੰਨ ਲਏ, ਸਿਰੇ ਸ਼ੇਰੇ ਲਾ ਲਏ, ਤੇ ਉਸ ਵੇਲੇ ਉਹਨਾਂ ਨੇ ਵਾਜੇ ਵਾਲਿਆਂ ਦੇ ਥਾਂ ਤੇ ਜਿਹੜੀ ਹੈ ਉਹ ਤੁਸੀਂ ਇਹੀ ਸਮਝ ਲਓ ਸਿਆਸੀ ਕਫਨ ਦਫਨ ਦੀ ਜਿਹੜੀ ਗੱਡੀ ਛੱਡੀ ਸੀ ਉਹ ਕੱਲ ਛੱਡੀ। ਤੇ ਉਹਨਾਂ ਆਖਿਆ ਜੀ ਤੁਹਾਡੀ ਹੁਣ ਜਿਹੜੀ ਹੈ ਨਾ ਆਖਰੀ ਆਰਾਮਗਾਹ, ਮੈਂ ਉਹ ਨਹੀਂ ਕਹਿ ਰਿਹਾ, ਕਬਰਸਤਾਨ ਨਹੀਂ ਕਹਿ ਰਿਹਾ, ਰਿਟਾਇਰਮੈਂਟ ਵਾਲੀ ਆਖਰੀ ਆਰਾਮਗਾਹ ਜਿਹੜੀ ਉਹਦੇ ਵੱਲ ਨੂੰ ਤੁਸੀਂ ਸਫ਼ਰ ਕਰੋ, ਤੁਹਾਨੂੰ ਜਿਹੜਾ ਉਹ ਨੋਟੀਫਿਕੇਸ਼ਨ ਨਹੀਂ ਦੇਣਾ। ਬਹਰਹਾਲ ਪੇਸ਼ ਪਿਆ ਇਸ ਵੇਲੇ ਅਸੀਂ ਉਰਦੂ ਵੀਲੌਗ 'ਚ ਬੜੀ ਤਫਸੀਲ ਨਾਲ ਦੱਸਿਆ ਕਿ ਵਾਈਸ ਆਰਮੀ ਚੀਫ ਦਾ ਤਾਂ ਫੱਡਾ ਪਿਆ ਹੀ ਹੈ, ਉਹਦੇ ਨਾਲ ਨਾਲ ਜਿਹੜਾ ਉਹ DGISI ਕਿਹਨੂੰ ਲਾਉਣਾ ਇਹਦਾ ਵੀ ਹੁਣ ਫੱਡਾ ਪੈ ਗਿਆ। ਉਹ ਤਾਂ ਵੇਖਾਂਗੇ ਜੋ ਵੀ ਹੋਏਗਾ। ਲੇਕਿਨ ਟਾਈਮ ਟਰੈਕਰ ਅੱਜ ਦਾ ਹੈ ਕਿ ਆਸਿਮ ਮੁਨੀਰਸ ਡਿਫੈਕਟੋ ਮਾਰਸ਼ਾਲਾ ਡੇ 3 ਅੱਜ ਤੀਜਾ ਦਿਨ ਹੈ ਡਿਫੈਕਟੋ ਮਾਰਸ਼ਾਲਾ ਦਾ। ਇਹਨੂੰ ਹੁਣ ਗਿਣਦੇ ਰਵਾਂਗੇ, ਦੁਆ ਕਰਦੇ ਕਦੋਂ ਜਾਨ ਛੁੱਟਦੀ ਹੈ। ਬਹਰਹਾਲ ਇੱਕ ਪਾਸੇ ਤਾਂ ਛੁੱਟੀ ਹੈ ਇਸ ਵੇਲੇ, ਨੋਟੀਫਿਕੇਸ਼ਨ ਕੋਈ ਨਹੀਂ, ਉਹ ਰਿਟਾਇਰ ਨੇ। ਅੱਗੋਂ ਉਹਨਾਂ ਨੂੰ ਕਬਜ਼ਾ ਕਰਨ ਦਿੰਦੇ ਨੇ, ਕਬਜ਼ਾ ਕਰਵਾਉਂਦੇ ਨੇ ਜਾਂ ਨਹੀਂ ਕਰਵਾਉਂਦੇ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ। ਅੱਗੇ ਚੱਲੀਏ ਜੀ ਜ਼ਰਾ। ਜਿਹੜੀ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਉਹ ਕਰਾਚੀ ਤੋਂ ਹੈ। ਦਿਲ ਤੋੜ ਦੇਣ ਵਾਲੀ ਖਬਰ ਹੈ। ਤੁਸੀਂ ਖੁਦ ਵੀ ਬਹੁਤ ਸਾਰੇ ਤੁਹਾਡੇ 'ਚੋਂ ਜਿਹੜੇ ਲੋਕ ਨੇ ਉਹ ਇਸ ਖਬਰ ਨੂੰ ਪਹਿਲੇ ਤੋਂ ਜਾਣਦੇ ਵੀ ਹੋਣਗੇ, ਜਿਹੜੇ ਨਹੀਂ ਜਾਣਦੇ ਉਹਨਾਂ ਵਾਸਤੇ ਰੱਖਦੇ ਨੇ। 3 ਸਾਲ ਦਾ ਬੱਚਾ ਇਬਰਾਹੀਮ ਇੱਕ ਮਾਰੂਫ ਜਿਹੜਾ ਸਟੋਰ ਜਿੱਥੋਂ ਸ਼ਾਪਿੰਗ ਕਰਨ ਗਏ, ਗਰੋਸਰੀ ਸਟੋਰ, ਉੱਥੇ ਉਹ ਸ਼ਾਪਿੰਗ ਕਰਨ ਗਏ। ਮੋਟਰਸਾਈਕਲ ਦੇ ਉੱਤੇ ਪਿਓ, ਮਾਂ ਅਤੇ ਬੱਚਾ ਹੈ, ਇਬਰਾਹੀਮ ਉਹਦਾ ਨਾਂ ਹੈ, 3 ਸਾਲਾ ਬੱਚਾ। ਉਹ ਗਿਆ, ਪਿਓ ਨੇ ਜਾ ਕੇ ਮੋਟਰਸਾਈਕਲ ਲਾਈ, ਅੰਦਰੋਂ ਆਪਣੀ ਗਰੋਸਰੀ ਵਗੈਰਾ ਖਰੀਦੀ। ਮਾਂ ਨੇ ਸਾਰੀ ਗਰੋਸਰੀ ਫੜੀ ਹੋਈ ਸੀ, ਪਿਓ ਨੇ ਵੀ। ਉਹ ਮੋਟਰਸਾਈਕਲ ਦੇ ਉੱਤੇ ਗਰੋਸਰੀ ਬੰਨਣ ਡਏ ਸਨ ਜਿਸ ਵੇਲੇ, ਤੇ ਬੱਚੇ ਨੇ ਹੱਥ ਛੁਡਾਇਆ ਤੇ ਭੱਜ ਕੇ ਸਾਹਮਣੇ ਇੱਕ ਗਟਰ ਸੀ ਉਹਦੇ ਉੱਤੇ ਖਲੋ ਗਿਆ। ਹੁਣ ਉਹ ਗਟਰ ਦੇ ਉੱਤੇ ਕੋਈ ਆਂਦੇ ਨੇ ਵੀ ਲੱਕੜੀ ਦਾ ਜਾਂ ਗੱਤੇ ਦਾ ਕੋਈ ਸ਼ੈ ਪਾਈ ਹੋਈ ਸੀ। ਉਹ ਅਗਰ ਤੇ ਉਹ ਖਾਲੀ ਹੁੰਦਾ ਤਾਂ ਸ਼ਾਇਦ ਬੱਚਾ ਨਾ ਉਹਦੇ ਉੱਤੇ, ਉਹਨੂੰ ਪਤਾ ਹੁੰਦਾ ਬੱਚੇ ਨੂੰ, ਚਲੋ 3 ਸਾਲ ਦਾ ਬੱਚਾ ਗਲਤੀ ਵੀ ਕਰ ਸਕਦਾ ਹੈ, ਲੇਕਿਨ ਬਿਲਕੁਲ ਖਾਲੀ ਹੁੰਦਾ ਤਾਂ ਸ਼ਾਇਦ ਬੱਚਾ ਨਾ ਉੱਤੇ ਚੜ੍ਹਦਾ। ਉਹ ਕੋਈ ਲੱਕੜੀ ਜਾਂ ਗੱਤਾ ਉਹਦੇ 'ਤੇ ਰੱਖਿਆ ਸੀ ਤੇ ਉਹਦੇ 'ਤੇ ਬੱਚਾ ਚੜ੍ਹਿਆ ਤੇ ਉਹਦੇ ਮਾਂ ਦੇ ਸਾਹਮਣੇ ਉਹਦੇ ਥੱਲੇ ਜਾ ਡਿੱਗਿਆ। ਪੂਰੇ ਸੋਸ਼ਲ ਮੀਡੀਆ ਨੇ ਉਸ ਮਾਂ ਦੇ ਕਰਲਾਉਣ ਦੀਆਂ ਚੀਖਾਂ ਦੀਆਂ ਆਵਾਜ਼ਾਂ ਜਿਹੜੀਆਂ ਉਹ ਸੁਣੀਆਂ ਔਰ ਪੂਰਾ ਕਰਾਚੀ ਹਿੱਲ ਕੇ ਰਹਿ ਗਿਆ। ਉਸ ਤੋਂ ਬਾਅਦ ਰੌਲਾ ਪੈ ਗਿਆ ਸਾਰੇ ਸ਼ਹਿਰ 'ਚ। ਇਹ ਜਿਹੜੀਆਂ ਕੌਮਾਂ ਜ਼ਰਾ ਥੋੜ੍ਹੀਆਂ ਜਿਹੀਆਂ ਠੰਡੀਆਂ ਹੁੰਦੀਆਂ ਨੇ ਨਾ, ਮੈਂ ਅਗਲਾ ਲਫ਼ਜ਼ ਪੂਰੀ ਕੌਮ ਵਾਸਤੇ ਤਾਂ ਨਹੀਂ ਕਹਿ ਸਕਦਾ, ਲੇਕਿਨ ਜਿਹੜੀਆਂ ਠੰਡੀਆਂ ਹੁੰਦੀਆਂ ਨੇ ਤੇ ਮੁਤਮਈਨ ਹੁੰਦੀਆਂ ਨੇ, ਉਹਨਾਂ ਦੀ ਇੱਕ ਹੋਰ ਬੜੀ ਵੱਡੀ ਮਿਸਾਲ ਹੁੰਦੀ। ਜਦੋਂ ਕੋਈ ਵਾਕਿਆ ਹੁੰਦਾ ਨਾ ਤੇ ਇੰਜ ਉੱਠਦੀਆਂ ਨੇ ਜਿਸ ਤਰ੍ਹਾਂ ਮੇਰਾ ਮਤਲਬ ਹੈ ਕਿ ਇਸ ਕੌਮ ਨਾਲੋਂ ਆਜ਼ਾਦ, ਤਗੜੀ ਤੇ ਹੱਕ ਔਰ ਇਨਸਾਫ ਦੇ ਨਾਲ ਖਲੋਣ ਵਾਲੀ ਕੌਮ ਕੋਈ ਨਹੀਂ। ਲੇਕਿਨ ਫਿਰ ਨਾਲ ਹੀ ਸਾਬਣ ਦੀ ਝੱਗ ਤਰ੍ਹਾਂ ਬਹਿ ਜਾਂਦੀਆਂ ਨੇ ਚੌਥੇ ਦਿਨ। ਹਰ ਵਾਰੀ ਨਤਾਸ਼ਾ ਦਾ ਹੋਵੇ ਮਸਲਾ, ਕੋਈ ਹੋਰ ਹੋਵੇ, ਆਵਾਮ ਉੱਠਦੀ ਹੈ, ਆਂਦੀ ਹੈ ਸਾਨੂੰ ਇਨਸਾਫ ਚਾਹੀਦਾ, ਬੜਾ ਜ਼ੁਲਮ ਹੋਇਆ, ਲੇਕਿਨ ਨਾਲ ਹੀ ਫਿਰ ਜਿਹੜਾ ਉਹ ਕੰਮ ਮੁੱਕ ਜਾਂਦਾ। ਇਹ ਬਦਕਿਸਮਤੀ ਹੈ। ਇਹ ਲਾਹੌਰ ਹੋਏ, ਕਰਾਚੀ ਹੋਏ, ਪਸ਼ਾਵਰ ਹੋਏ, ਕੋਇਟਾ ਹੋਵੇ, ਕਸ਼ਮੀਰ ਹੋਏ, ਗਿਲਗਿਤ ਬਲਤਿਸਤਾਨ ਹੋਵੇ, ਹਰ ਪਾਸੇ ਸਾਡਾ ਇਹੀ ਹਾਲ ਹੈ। ਅੱਛਾ, ਕਰਾਚੀ ਵਾਲਿਆਂ ਦਾ ਵੀ ਇਹੀ ਹਾਲ ਹੈ, ਲੇਕਿਨ ਉਹ ਨਹੀਂ ਸਮਝਦੇ ਕਿ ਉਹਨਾਂ ਦਾ ਇਹ ਹਾਲ ਹੈ। ਉਹਨਾਂ ਨਾਲ ਗੱਲ ਕਰੋ ਤਾਂ ਆਂਦੇ ਨਹੀਂ, ਅਸੀਂ ਤੁਹਾਡੇ ਸਾਰਿਆਂ ਤੋਂ ਬੜੇ ਮੁਖਤਲਿਫ ਹੈ ਅਸੀਂ। ਹਾਲਾਂਕਿ ਉਹ ਅਲਤਾਫ ਬਾਈ ਦੀ ਗੱਲ ਠੀਕ ਹੈ, ਹਰ ਪਾਸੇ ਹੀ ਹਰਾਮੀਪਨ ਚੱਲ ਰਿਹਾ। ਅੱਛਾ ਜੀ, ਅੱਗੇ ਚੱਲਨੇ ਜ਼ਰਾ ਤੁਹਾਡੇ ਨਾਲ। ਇਹ ਪਹਿਲੇ ਗੱਲ ਕਰ ਲਈਏ। ਇਹ ਨੀਪਾ ਚੁਰੰਗੀ ਦਾ ਇਲਾਕਾ ਸੀ। ਬੱਚਾ ਡਿੱਗ ਪਿਆ, ਜ਼ਾਹਿਰ ਹੈ ਉਹਨੂੰ ਲਾਸ਼ ਤਲਾਸ਼ ਕਰਨੀ ਸੀ। ਰਾਤ ਸਾਰੀ ਲੰਘ ਗਈ। ਕੋਈ ਲੋਕ ਤਾਂ ਇਹ ਵੀ ਕਲੇਮ ਕਰਦੇ ਨੇ ਵੀ ਉਹ ਜਿਹੜਾ ਗਟਰ ਦਾ ਇਲਾਕਾ ਜਿਹੜਾ ਗਟਰ ਦਾ ਉਹ ਸਾਰਾ ਸੀ ਜਗ੍ਹਾ ਸੀ, ਉਹ ਖੋਲ੍ਹਣ ਵਾਸਤੇ ਗੜਾ ਖੋਦ ਕੇ ਬੱਚੇ ਨੂੰ ਲੱਭਣ ਵਾਸਤੇ 15,000 ਰੁਪਈਆ ਕੈਸ਼ ਕਿਸੇ ਨੇ ਮੰਗਿਆ ਤੇ ਉਹ ਮਾਂ ਨੇ ਦਿੱਤਾ। ਇਹ ਹੁਣ ਜ਼ਰਾ ਗੌਰ ਕਰੋ ਕਿ ਉਸ ਮਾਂ ਦੇ ਉੱਤੇ ਕੀ ਬੀਤ ਰਹੀ ਸੀ ਜਿਹਦਾ ਬੱਚਾ ਗਟਰ 'ਚ ਡਿੱਗ ਪਿਆ। ਉਹਨੂੰ ਨਹੀਂ ਪਤਾ ਜ਼ਿੰਦਾ ਹੈ, ਮਰ ਗਿਆ ਹੈ, ਔਰ ਉਹਦੇ ਕੋਲੋਂ 15,000 ਵੀ। ਉਹ ਰਿਆਸਤ ਜਿਹੜੀ ਹੈ ਉਹ ਉਸ ਵੇਲੇ ਜਨਾਬ ਝੂਲੇ ਲੈ ਰਹੀ ਹੈ। ਬਿਲਾਵਲ ਜ਼ਰਦਾਰੀ ਸਾਹਿਬ ਉਸ ਵੇਲੇ ਜਿਹੜੇ ਸਾਡੇ ਫੈਂ ਕਲਾਸ ਦੇ ਬੜੇ ਪਸੰਦੀਦਾ ਨੇ, ਉਹ ਪਤਾ ਨਹੀਂ ਕਿੱਥੇ ਹੋਣਗੇ ਉਸ ਵੇਲੇ। ਖੈਰ, ਅੱਗੇ ਚੱਲਨੇ। ਉਸ ਬੱਚੇ ਨੂੰ ਰਾਤ ਸਾਰੀ ਇੰਤਜ਼ਾਮੀਆ ਨਾ ਲੱਭ ਸਕੀ। ਮਾਂ ਨੇ 15,000 ਰੁਪਈਆ ਵੀ, ਜੋ ਕਲੇਮ ਕਰ ਰਹੇ ਨੇ ਸਾਫੀ ਅਸੀਂ ਦੱਸਿਆ, ਉਹ ਬੱਚਾ ਨਾ ਲੱਭਿਆ। ਸਵੇਰੇ ਦੱਸਿਆ ਜਾਂਦਾ ਹੈ ਵੀ ਇੱਕ ਬੱਚਾ ਖੁਦ ਜਿਹੜਾ ਰੈਸਕਿਊ ਨਹੀਂ ਸੀ, ਸਫਾਈ ਵਾਲਾ ਬੱਚਾ ਸੀ ਉੱਥੇ ਜਾਂ ਕੋਈ ਹੋਰ ਕੰਮ ਕਰਦਾ ਸੀ, ਉਹਨੇ ਕਚਰੇ ਦੇ ਵਿੱਚੋਂ, ਉਹਨੇ ਜਾ ਕੇ ਗਟਰ ਦੇ ਵਿੱਚੋਂ ਉਹ ਬੱਚਾ ਲੱਭਿਆ ਤੇ ਰੈਸਕਿਊ ਵਾਲਿਆਂ ਨੇ ਉਹਨੂੰ ਮਾਰੀਆਂ ਚਪੇੜਾਂ। ਇਹ ਸੋਸ਼ਲ ਮੀਡੀਆ ਤੇ ਪਈ ਸਾਰੀ ਵੀਡੀਓ, ਔਰ ਕਲੇਮ ਇਹ ਕਰ ਲਿਆ ਕਿ ਬੱਚਾ ਅਸੀਂ ਲੱਭਿਆ। 15 ਤੋਂ 18 ਘੰਟੇ ਤੋਂ ਬਾਅਦ ਬੱਚੇ ਦੀ ਡੈੱਡ ਬੋਡੀ ਲੱਭੀ, 3 ਸਾਲ ਨੰਨੇ ਇਬਰਾਹੀਮ ਦੀ। ਹੁਣ ਫੈਂ ਕਲਾਸ ਕਰਾਚੀ ਵਾਲੀ ਜਿਹੜੀ ਹੰਝੂ ਇੱਥੇ ਤੱਕ ਵਗਣ ਡਏ ਨੇ।
ਮੇਰਾ ਮਤਲਬ ਤਬਾਹੀਆਂ ਨੇ, ਲੇਕਿਨ ਇਹ ਕਿੰਨੇ ਦਿਨ ਨੇ? 3 ਦਿਨ। ਇਹਨਾਂ 'ਚੋਂ ਕੋਈ ਕੰਸਿਸਟੈਂਸੀ ਨਾਲ ਨਹੀਂ ਖਲੋਏਗਾ। ਮੈਂ ਇਹ ਨਹੀਂ ਆਂਦਾ ਸਾਰਿਆਂ ਨੂੰ ਤਾਂ ਨਹੀਂ ਕਿਹਾ ਜਾ ਸਕਦਾ, 5 ਉਂਗਲਾਂ ਇੱਕ ਜੈਸੀਆਂ ਤਾਂ ਨਹੀਂ ਹੈ। ਔਰ ਇਹ ਕੋਈ ਇਹ ਨਹੀਂ ਮੈਂ ਕਹਿਣ ਡਿਆ ਕਰਾਚੀ ਸਿਰਫ, ਲਾਹੌਰ ਦੇ ਵਿੱਚ ਵੀ ਇਹੀ ਆ, ਇਸਲਾਮਾਬਾਦ ਦੇ ਵਿੱਚ ਅੱਜ ਜਸਟਿਸ ਆਸਿਫ ਸਾਹਿਬ ਜਿਨ੍ਹਾਂ ਨੂੰ ਕੋਇਟਾ ਤੋਂ ਲਿਆਂਦਾ, ਉਹਨਾਂ ਦੇ ਪੁੱਤਰ ਨੇ ਲੈਂਡ ਕਰੂਜ਼ਰ ਦੇ ਵਿੱਚ ਸਵੇਰ ਦੇ 5 ਵਜੇ ਓਵਰ ਸਪੀਡਿੰਗ ਕਰਦੇ ਹੋਇਆ, ਜਿਹਦੇ ਕੋਲ ਲਾਇਸੈਂਸ ਵੀ ਨਹੀਂ ਸੀ, ਉਹ ਕਹਿੰਦੇ ਨੇ ਵੀ 16 ਸਾਲ ਦਾ ਬੱਚਾ ਹੈ, ਉਹਨੇ 2 ਬੱਚੀਆਂ, ਇੱਕ 25 ਸਾਲ ਦੀ ਇੱਕ 27 ਸਾਲ ਦੀ, ਸਕੂਟੀ ਤੇ ਜਾਂਦੀਆਂ ਫੇਂਕ ਕੇ, ਮੇਰਾ ਮਤਲਬ ਹੈ ਗੱਡੀ ਥੱਲੇ ਦੇ ਕੇ ਉਹਨੇ ਮਾਰ ਛੱਡੀਆਂ, ਕਤਲ ਕਰ ਦਿੱਤੀਆਂ। ਉਹਨੂੰ ਵੀ ਕਿਸੇ ਨਹੀਂ ਪੁੱਛਣਾ। ਉੱਥੋਂ ਵਾਲੀ ਫੈਂ ਕਲਾਸ ਨੇ ਵੀ 2 ਦਿਨ ਬੋਲਣਾ, ਕੰਮ ਖਤਮ। ਇਹ ਜਿਹੜਾ ਸਾਨਿਆ ਹੋਇਆ ਉਹਦੇ ਤੋਂ 2 ਦਿਨ ਪਹਿਲਾਂ ਜਿਹੜਾ, ਜਾਂ 1 ਦਿਨ ਪਹਿਲਾਂ ਜਿਹੜਾ ਮੇਅਰ ਕਰਾਚੀ ਹੈ, ਉਹਨੇ ਇੱਕ ਟਵੀਟ ਕੀਤਾ ਸੀ, ਜਿਹੜਾ ਫੈਂ ਕਲਾਸ ਨੂੰ ਬੜੇ ਪਸੰਦ ਨੇ। ਅੱਛਾ, ਫੈਂ ਕਲਾਸ ਦੇ ਕੋਲ ਬੜੇ ਮਸਲੇ ਨੇ। ਜਿਹੜਾ ਪਿੰਡ ਦਾ ਆਮ ਬੰਦਾ ਹੁੰਦਾ ਨਾ, ਜਿੰਨਾ ਜਾਨਵਰਾਂ ਨਾਲ ਉਹ ਪਿਆਰ ਕਰਦਾ ਹੈ, ਉਹ ਕਿਤੇ ਜਿਹੜਾ ਨੇਚਰ ਦੇ ਵਿੱਚ ਰਹਿੰਦਾ, ਉਹਨਾਂ ਦੂਜਾ ਬੰਦਾ ਘੱਟ ਹੀ ਕਰ ਸਕਦਾ। ਉਹਦੀ ਵਜ੍ਹਾ ਵੀ ਉਹਨਾਂ ਦਾ ਜ਼ਰੀਆ ਮਾਸ਼ ਹੀ ਜਾਨਵਰ ਨੇ। ਉਹ ਖਾਂਦੇ ਵੀ ਉਹਨਾਂ ਕੋਲੋਂ ਨੇ, ਪੀਂਦੇ ਵੀ ਉਹਨਾਂ ਦੇ ਨਾਲ ਨੇ, ਰਹਿੰਦੇ ਵੀ ਉਹਨਾਂ ਦੇ ਨਾਲ ਨੇ, ਸੌਂਦੇ ਵੀ ਉਹਨਾਂ ਦੇ ਨਾਲ ਨੇ। ਤੁਸੀਂ ਤਾਂ ਕੋਈ ਬਿੱਲੀ ਕੁੱਤਾ ਉਹਦੇ ਨਾਲ ਸੌਂ ਜਾਓਗੇ ਨਾ, ਆਪਣੀਆਂ ਮੱਝਾਂ ਦੇ ਨਾਲ, ਉੱਥੇ ਕੁੱਤਾ ਹੈ ਉਹਨਾਂ ਦਾ ਵਿੱਚ ਹੀ, ਉੱਥੇ ਉਹਨਾਂ ਦੀ ਮੱਝ ਹੈ, ਉੱਥੇ ਉਹਨਾਂ ਦੀ ਗਾਈ ਹੈ, ਉੱਥੇ ਉਹ ਪੱਠੇ ਖਾਣ ਡਈ, ਉੱਥੇ ਉਹ ਫੋਸ ਕਰਨ ਡਈ, ਉੱਥੇ ਹੀ ਉਹ ਲੰਮੇ ਪਏ ਨੇ। ਸਮਝਦੇ ਹੋ ਨਾ? ਲੱਸੀ ਉਹਦੇ ਵਿੱਚੋਂ ਕੱਢ ਕੇ ਪੀਂਦੇ ਨੇ, ਦੁੱਧ ਉਹਦੇ ਚੋਂ ਲੈਂਦੇ ਨੇ, ਮੱਖਣ ਉਹਦੇ ਕੋਲ ਲੈਂਦੇ ਨੇ, ਦੇਸੀ ਘਿਓ ਉਹਦੇ ਕੋਲ, ਉਹਨਾਂ ਦਾ ਪੂਰਾ ਜਿਹੜਾ ਉਹ ਆਂਡੇ ਉਹਨਾਂ ਦੀਆਂ ਮੁਰਗੀਆਂ ਉੱਥੇ ਹੀ ਦਿੰਦੀਆਂ ਨੇ, ਬਿੱਠਾਂ ਵੀ ਉੱਥੇ ਹੀ ਕਰਦੀਆਂ ਨੇ, ਉਹਨਾਂ ਦਾ ਲਾਈਵਲੀਹੁੱਡ ਹੀ ਉਹ ਹੈ। ਲੇਕਿਨ ਇਹ ਜਿਹੜੀ ਫੈਂ ਕਲਾਸ ਹੈ ਨਾ, ਇਹ ਅਗਰ ਕੋਈ ਕੁੱਤੇ ਨੂੰ ਮਾਰਦਾ, ਇਹਨਾਂ ਦੇ ਜਿਹੜੇ ਹੰਝੂ ਡਿੱਗਦੇ ਨੇ, ਡਿੱਗਣੇ ਚਾਹੀਦੇ ਨੇ। ਮੈਂ ਹਮੇਸ਼ਾ ਜਾਨਵਰਾਂ ਦੇ ਰਾਈਟਸ ਵਾਸਤੇ ਖਲੋਨਾ, ਲੇਕਿਨ ਇਹ ਐਡੇ ਮੁਨਾਫਕ ਨੇ। ਇਹ ਫੈਂ ਕਲਾਸ ਪਾਕਿਸਤਾਨ ਦੀ ਐਡੀ ਮੁਨਾਫਕ ਹੈ। ਕੁੱਤੇ ਵਾਸਤੇ ਇਹਨਾਂ ਦੇ ਅਥਰੂ ਡਿੱਗਣਗੇ, ਕਿਸੇ ਬਿੱਲੀ ਵਾਸਤੇ ਡਿੱਗਣਗੇ, ਲੇਕਿਨ ਕਿਸੇ ਇਨਸਾਨ ਵਾਸਤੇ ਉਸ ਤਰ੍ਹਾਂ ਨਹੀਂ ਡਿੱਗਣਗੇ। ਇਨਸਾਨ ਨਾਲ ਧੱਕਾ ਹੋ ਜੇ ਉੱਥੇ, ਹਾਂ, ਅਗਰ ਉਹ ਇਹਨਾਂ ਦੀ ਕਲਾਸ 'ਚੋਂ ਹੋਵੇ, ਇਹਨਾਂ ਵਰਗਾ ਇਨਸਾਨ ਹੋਵੇ, ਫਿਰ ਹੋਣਗੇ। ਅਗਰ ਉਹ ਮਿਡਲ ਕਲਾਸ, ਅੱਪਰ ਮਿਡਲ ਕਲਾਸ ਔਰ ਅੱਪਰ ਕਲਾਸ ਹੋਵੇ, ਫਿਰ ਤੇ ਕਿਆ ਹੀ ਬਾਤ ਹੈ। ਫਿਰ ਤੇ ਇਹ ਜਨਾਬ ਨੱਚ ਘੁੰਗਰੂ ਤੋੜ ਦਿੰਦੇ ਨੇ, ਇੰਨਾ ਰੋਂਦੇ ਨੇ। ਲੇਕਿਨ ਅਗਰ ਮਾੜੇ ਦੀ ਧੀ ਦੇ ਨਾਲ ਜ਼ਿਆਦਤੀ ਹੋ ਜਾਏ, ਰੋਜ਼ ਖਬਰਾਂ ਭਰੀਆਂ ਹੁੰਦੀਆਂ ਨੇ ਸ਼ੀਨ ਦੇ ਨਾਲ, ਉਹਦਾ ਨਾਮ ਹੀ ਨਹੀਂ ਲਿਖਦੇ। ਸ਼ੀਨ ਬੀਬੀ ਜਿਹੜੀ ਖੇਤਾਂ 'ਚ ਗਈ ਸੀ, ਉਹਦੇ ਨਾਲ ਸੀਨ ਨੇ ਜਿਹੜਾ ਉਹ ਐਨ ਗੈਨ ਕਰ ਦਿੱਤਾ। ਬਾਹ ਖਬਰ ਹੈ ਐਨ ਗੈਨ ਦੇ ਵਿੱਚ ਖਤਮ ਹੋ ਜਾਂਦੀ ਹੈ, ਦੋ ਸਤਰੀ ਖਬਰ, ਕਿਉਂਕਿ ਉਹ ਮਾੜੇ ਦੀ ਧੀ ਹੈ। ਉੱਥੇ ਫੈਸਲਾਬਾਦ ਇੱਕ ਇਜਤਮਾਈ ਜ਼ਿਆਦਤੀ ਹੋਈ, ਉਹਦਾ ਕੋਈ ਨਾਂ ਹੀ ਨਹੀਂ ਹੋਇਆ। ਉਹ ਮੇਰਾ ਖਿਆਲ ਕੋਈ ਅਕਲੀਅਤ ਸੀ, ਉਹਨਾਂ ਦਾ ਬੱਚਾ ਸੀ ਤੇ ਬੱਚੀ ਸੀ, ਉਹਦੇ ਨਾਲ ਜ਼ਿਆਦਤੀ ਕਰ ਦਿੱਤੀ ਉੱਥੇ ਫੈਸਲਾ। ਉਹ ਕਿਸੇ ਨੇ ਮੋਮਬੱਤੀਆਂ ਨਹੀਂ ਬਾਲੀਆਂ, ਕਿਸੇ ਨੇ ਰੋਣਾ ਪਿੱਟਣਾ ਨਾ ਪਾਇਆ। ਇਹ ਜਿਹੜੇ ਸਾਡੇ ਡੂਅਲ ਸਟੈਂਡਰਡਸ ਨੇ, ਇਹਨਾਂ ਦੀ ਮੈਨੂੰ ਸਮਝ ਨਹੀਂ ਆਉਂਦੀ। ਬਹਰਹਾਲ ਉਹਦੀ ਫੈਂ ਕਲਾਸ ਨੇ, ਉਹ ਸ਼ੋ ਸ਼ਵੀਟ ਵਾਲੀ ਜਿਹੜੀ ਕਲਾਸ ਹੈ, ਉਹਨਾਂ ਵਾਸਤੇ ਜਨਾਬ ਮੁਰਤਜ਼ਾ ਵਹਾਬ ਸਾਹਿਬ ਨੇ ਇੱਕ ਟਵੀਟ ਕੀਤਾ 2 ਦਿਨ ਪਹਿਲੇ, ਕਿ ਜਿਹੜੀ ਘੋੜੀ ਸੀ ਨਾ ਜੀ ਉੱਥੇ ਕਰਾਚੀ ਦੇ ਜ਼ੂ ਦੇ ਵਿੱਚ, ਉਹਨੇ ਵਸ਼ੇਰਾ ਦਿੱਤਾ, ਉਹਨੇ ਬੱਚਾ ਦਿੱਤਾ। ਉਹ ਕਿੰਨੀਆਂ ਨੇ ਉਹਦੇ 'ਤੇ ਇੰਸਟਾਗ੍ਰਾਮ ਦੇ ਉੱਤੇ ਦਿਲ ਸੁੱਟੇ ਹੋਣੇ ਨੇ। ਹਾਂ, ਸ਼ੋ ਸ਼ਵੀਟ, ਜਿਸ ਤਰ੍ਹਾਂ ਸਾਡੀ ਬਾਜੀ ਮਰੀਮ ਕਹਿੰਦੀ ਹੈ। ਇਹ ਉਹੀ ਨੇ ਜਿਹੜੇ ਜਿਹਨਾਂ ਆਖਿਆ ਵੀ ਅਗਰ ਡਬਲ ਰੋਟੀ ਨਹੀਂ ਹੈ, ਉਹ ਇੱਕ ਬੀਬੀ ਨੇ ਆਖਿਆ ਸੀ ਨਾ ਫਰਾਂਸ ਦੇ ਵਿੱਚ ਜਦੋਂ ਇਨਕਲਾਬ ਆਇਆ ਸੀ, ਵੀ ਅਗਰ ਡਬਲ ਰੋਟੀ ਨਹੀਂ ਹੈ ਲੋਕਾਂ ਕੋਲ, ਤੇ ਉਹ ਕੇਕ ਕਿਉਂ ਨਹੀਂ ਖਾਂਦੇ? ਇਹ ਉਹੀ ਲੋਕ ਨੇ। ਇਹਨਾਂ ਦਾ ਹਕੀਕਤ ਨਾਲ ਕੋਈ ਤਾਲੁਕ ਨਹੀਂ ਹੈ। ਇਹਨਾਂ ਨੇ ਆਪਣੀ ਇੱਕ ਦੁਨੀਆ ਬਣਾਈ ਹੈ। ਅੱਛਾ, ਤੁਸੀਂ ਉਹ ਦੇਖੋਗੇ ਐਨੀਮਲ ਸ਼ੈਲਟਰ ਦੀ ਗੱਲ ਕਰਨਗੇ। ਅੱਛਾ, ਹੁਣ ਕੀ ਐਨੀਮਲ ਸ਼ੈਲਟਰ ਬਣਨੇ ਚਾਹੀਦੇ ਨੇ ਕਿ ਨਹੀਂ? ਬਿਲਕੁਲ ਬਣਨੇ ਚਾਹੀਦੇ ਨੇ। ਉਹ ਜਾਨਵਰ ਬੇਜ਼ੁਬਾਨ ਨੇ, ਉਹਨਾਂ ਨੂੰ ਗੋਲੀਆਂ ਮਾਰਨ ਡਏ ਉਹ ਕੁੱਤਿਆਂ ਨੂੰ। ਉਹਨਾਂ ਨਾਲ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਪਿੰਡਾਂ ਵਾਲੇ ਨੇ ਉਹ ਜਾਨਵਰਾਂ ਨਾਲ ਪਿਆਰ ਨਹੀਂ ਕਰਦੇ? ਅਸੀਂ ਵੀ ਚਾਹੁੰਦੇ ਉਹਨਾਂ ਦੇ ਸ਼ੈਲਟਰ ਬਣਾਓ, ਉਹਨਾਂ ਨੂੰ ਮਹਿਫੂਜ਼ ਰੱਖੋ, ਉਹਨਾਂ ਨੂੰ ਅੱਗੋਂ ਲੋਕ ਅਡਾਪਟ ਕਰਨ, ਲੋਕੀ ਲੈ ਕੇ ਜਾਣ, ਉਹਨਾਂ ਪਿਆਰ ਕਰਨ। ਰੱਬ ਦੀ ਬਣਾਈ ਹੋਈ ਮਖਲੂਕ ਹੈ। ਮੈਂ ਤਾਂ ਦਿਨ ਰਾਤ ਇੱਥੋਂ ਬੋਲਦਾ ਰਹਿਣਾ, ਉਹ ਜਾਨਵਰਾਂ ਦੇ ਨਾਲ ਤਰਸ ਕਰਿਆ ਕਰੋ, ਪਿਆਰ ਕਰਿਆ ਕਰੋ। ਲੇਕਿਨ ਇਹ ਉਹ ਬੇਸ਼ਰਮ ਨੇ। ਉਹ ਪਿਛਲੇ ਦਿਨੋਂ ਇੱਕ ਉਹ ਬੀਬੀ ਨਕਵੀ, ਜਿਹੜੀ ਮੋਹਸਨ ਨਕਵੀ ਸਾਹਿਬ ਦੀ ਰਿਸ਼ਤੇਦਾਰ ਹੈ, ਉਹ ਪੁਲਿਸ ਦੀ ASP ਸਾਹਿਬ ਆ, ਉਹ ਐਨੀਮਲ ਸ਼ੈਲਟਰ ਦੇ ਉੱਤੇ ਬੜੀ ਸ਼ੋ ਸ਼ਵੀਟ ਵਾਲੇ ਉਹ ਦਿਲ ਛਿੱਲ ਲੈ ਰਹੀ ਸੀ ਇੰਸਟਾ ਦੇ ਉੱਤੇ। ਲੇਕਿਨ ਇਹ ਉਹੀ ਬੇਸ਼ਰਮ ਨੇ ਜਿਨ੍ਹਾਂ ਨੇ ਜਿਹੜਾ ਇਨਸਾਨਾਂ ਵਾਸਤੇ ਸ਼ੈਲਟਰ ਇਮਰਾਨ ਖਾਨ ਨੇ ਬਣਾਇਆ ਸੀ, ਉਹਦੀ ਜਗ੍ਹਾ ਦੇ ਉੱਤੇ ਅਲੀਟ ਲਈ ਕਲੱਬ ਬਣਾ ਦਿੱਤਾ ਸਾਹੀਵਾਲ ਦੇ ਵਿੱਚ। ਲਾਹੌਰ 'ਚ ਵੀ ਬੰਦ ਕਰ ਛੱਡੇ, ਹਰ ਜਗ੍ਹਾ 'ਤੇ ਜਿਹੜੀਆਂ ਪਨਾਹ ਗਾਵਾਂ ਸਨ ਉਹ ਬੰਦ ਕਰ ਦਿੱਤੀਆਂ। ਇਨਸਾਨਾਂ ਨਾਲ ਇਹਨਾਂ ਨੂੰ ਦੁਸ਼ਮਣੀ ਹੈ। ਅਸੀਂ ਜਾਨਵਰਾਂ ਦੇ ਵੀ ਹਕੂਕ ਦੀ ਗੱਲ ਕਰਦੇ ਹਾਂ ਔਰ ਇਨਸਾਨਾਂ ਦੇ ਵੀ, ਲੇਕਿਨ ਇਹ ਨਹੀਂ ਕਰ ਸਕਦੇ। ਅੱਛਾ ਜੀ, ਅੱਗੇ ਚੱਲਨੇ। ਔਰ ਦੂਸਰਾ, ਇਹ ਜਿਹੜੇ ਗਟਰ ਦਾ ਢੱਕਣ ਸੀ ਜਿੱਥੋਂ ਲਾਉਣਾ ਸੀ ਜਿਹੜੇ ਪੈਸਿਆਂ ਨਾਲ, ਇੱਕ ਤੇ ਇਹ ਨੇ। ਹੁਣ ਚੌਧਰੀ ਬੜਾ ਖੁਸ਼ ਹੋਣ ਡਿਆ ਹੋਣਾ ਪਿੱਛੇ ਬੈਠਾ ਵੀ, ਦੇਖ ਸ਼ਹਿਬਾਜ਼ ਗਿੱਲ ਜਿਹੜਾ ਨਾ ਅੱਜ ਜਨਾਬ ਫੇਂਕ ਰੱਖ ਦਿੱਤਾ ਉਹਨੇ ਪੀਪਲਜ਼ ਪਾਰਟੀ ਦੀ ਹਕੂਮਤ ਨੂੰ। ਨਹੀਂ ਚੌਧਰੀ ਸਾਹਿਬ, ਜਨਰਲ ਸਾਹਿਬ, ਅਸਲ ਇਸਲਾਮਾਬਾਦ ਵਾਲੀ ਮੌਤ ਦੇ ਜ਼ਿੰਮੇਦਾਰ ਵੀ ਤੁਸੀਂ ਹੋ, ਅਤੇ ਇਸ ਗਟਰ ਦੇ ਵੀ ਜ਼ਿੰਮੇਦਾਰ ਤੁਸੀਂ ਹੋ। ਜਦੋਂ 40 ਅਰਬ ਦੀ ਤੁਸੀਂ ਫਾਇਰ ਵਾਲ ਲਵਾ ਰਹੇ ਸੋ ਨਾ ਸਾਨੂੰ ਢੱਕਣ ਵਾਸਤੇ, ਉਦੋਂ ਤੁਹਾਨੂੰ ਸ਼ਰਮ ਕਰਨੀ ਚਾਹੀਦੀ ਸੀ ਵੀ ਇਹ ਗਟਰਾਂ ਦੇ ਢੱਕਣ ਪਹਿਲਾਂ ਲਵਾ ਲਈਏ। ਕੋਈ ਹਯਾ ਨੂੰ ਹੱਥ ਮਾਰੋ, ਮਾਰਨਾ ਨਹੀਂ ਤੁਸੀਂ, ਲੇਕਿਨ ਮਾਰੋ ਜੇ ਮਾਰ ਸਕਦੇ ਜੇ। ਅੱਛਾ ਜੀ, ਅਗਲੀ ਜਿਹੜੀ ਖਬਰ ਤੁਹਾਨੂੰ ਇਹ ਦੇਣੀ ਹੈ। ਅੱਛਾ ਜੀ, ਉਹ ਮੈਂ ਥੋੜ੍ਹੀ ਜਿਹੀ ਸ਼ਾਇਦ ਉਹ ਸਿਰਫ ਤੁਹਾਨੂੰ ਘੋੜੇ ਦੇ ਬੱਚੇ ਦੀ ਗੱਲ ਦਿੱਤੀ ਹੈ। ਉੱਥੇ ਜਨਾਬ ਇਹਨਾਂ ਨੇ ਇਹ ਵੀ ਦੱਸਿਆ ਹੈ ਵੀ ਜਿਹੜਾ ਕਰਾਚੀ ਦੇ ਵਿੱਚ ਮੇਅਰ ਸਾਹਿਬ ਨੇ, ਉਹਨਾਂ ਨੇ ਕਿਹਾ ਕਰਾਚੀ ਜ਼ੂ ਦੇ ਵਿੱਚ ਜਿਹੜੀ ਸ਼ੇਰਨੀ ਹੈ ਉਹਨੇ ਵੀ
ਬੱਚੇ ਦਿੱਤੇ ਨੇ, ਤੇ ਬੱਚੇ ਬਿਲਕੁਲ ਜ਼ੱਚਾ ਬੱਚਾ ਦੋਨੋਂ ਖੈਰੀਅਤ ਨਾਲ ਹੈ। ਇਹ ਮੁਰਤਜ਼ਾ ਸਾਹਿਬ ਜਿਹੜੇ ਨਾ, ਇਹਨਾਂ ਇਹ ਆਪਣੇ ਮੇਰਾ ਮਤਲਬ ਕਜ਼ਨ ਦੀ ਖਬਰ ਦੇ ਰਹੇ ਸਨ, ਲੇਕਿਨ ਉਹ ਜਿਹੜੀਆਂ ਦੂਸਰੀਆਂ ਜ਼ੱਚਾ ਬੱਚਾ ਔਰਤਾਂ ਨੇ ਉਹਨਾਂ ਦੇ ਨਾਲ ਕੀ ਹਾਲਾਤ ਨੇ ਉਹ ਨਹੀਂ ਇਹ ਦੱਸਣਗੇ। ਇਹ ਫੈਂਫਾ ਕਲਾਸ ਦਾ ਇੱਕ ਖਾਸ ਜਿਹੜਾ ਤਰੀਕਾ ਵਾਰਦਾਤ ਹੈ ਪਾਕਿਸਤਾਨ ਦੇ ਵਿੱਚ। ਅੱਛਾ ਜੀ, ਅੱਗੇ ਚੱਲਨੇ। ਔਰ ਕਰਾਚੀ ਦੇ ਵਿੱਚ 23 ਅਕਤੂਬਰ ਤੋਂ ਲੈ ਕੇ 1 ਦਸੰਬਰ ਤੱਕ 1543 ਸ਼ਿਕਾਇਤ ਰਿਕਾਰਡ ਕੀਤੀਆਂ ਗਈਆਂ ਨੇ ਕਿ ਗਟਰਾਂ ਦੇ ਉੱਤੇ ਢੱਕਣ ਨਹੀਂ ਹੈਗੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਹਨੀਫ ਅਬਾਸੀ ਸਾਹਿਬ, ਫੀਲਡ ਮਾਰਸ਼ਲ ਸਾਹਿਬ ਦੇ ਪੱਲੇ ਕੁਛ ਨਹੀਂ ਰਿਹਾ। ਜਦੋਂ ਇਹ ਮੁਤੱਯਨ ਕਰਨਾ ਹੋਵੇ ਕਿ ਕਿਸੇ ਬੰਦੇ ਦੇ ਪੱਲੇ ਕੀ ਹੈ, ਤੇ ਇਹ ਵੇਖ ਲਓ ਵੀ ਉਹਦੀ ਗਵਾਹੀ ਕੌਣ ਦੇਣ ਡਿਆ, ਕਿ ਖਵਾਜੇ ਦਾ ਗਵਾਹ ਡੱਡੂ, ਮਤਲਬ ਕਿ ਉਹਦੀ ਗਵਾਹੀ ਕੌਣ ਦੇਣ ਡਿਆ, ਇਹ ਮੁਤੱਯਨ ਕਰ ਦਿੰਦਾ ਹੈ ਕਿ ਉਹਦੇ ਪੱਲੇ ਕੀ ਹੈ। ਹਨੀਫ ਅਬਾਸੀ ਸਾਹਿਬ ਦੀ ਸੂਰਤ ਹਾਲ ਦੇਖ ਲਓ ਕੀ ਬਣੀ ਹੈ, ਆਪਣਾ ਫੀਲਡ ਮਾਰਸ਼ਲ ਸਾਹਿਬ ਦੀ ਸੂਰਤ ਹਾਲ ਕੀ ਬਣੀ ਹੈ, ਕਿ ਉਹਨਾਂ ਦੀ ਗਵਾਹੀ ਹੁਣ ਹਨੀਫ ਅਬਾਸੀ ਸਾਹਿਬ ਦੇਣ ਡਏ ਨੇ। ਉਹ ਆਂਦੇ ਨੇ ਵੀ ਫੀਲਡ ਮਾਰਸ਼ਲ ਮੈਂ ਐਲਾਨ ਕਰਦਾ ਕਿ ਫੀਲਡ ਮਾਰਸ਼ਲ ਜਿਹੜਾ ਹੈ ਨਾ ਉਹ ਚੀਫ ਆਫ ਡਿਫੈਂਸ ਫੋਰਸ ਹੈ। ਉਹ ਭਾਈ ਤੂੰ ਰੇਲਵੇ ਦਾ ਮਿਨਿਸਟਰ ਹੈ, ਕਿਸ ਤਰ੍ਹਾਂ ਐਲਾਨ ਕਰ ਸਕਦਾ? ਫਿਰ ਜਾ ਕੇ ਉੱਥੋਂ ਬਸ਼ਾਰ ਤੇ ਮੁਸੱਲੀ ਕੋਲੋਂ ਮੇਰਾ ਖਿਆਲ ਐਲਾਨ ਵੀ ਕਰਵਾ ਲਓ ਪਿੰਡੋਂ, ਤੇ ਉਹਦੇ ਕੋਲੋਂ ਨੋਟੀਫਿਕੇਸ਼ਨ ਵੀ ਲੈ ਲਓ। ਮਤਲਬ ਗੱਲਾਂ ਇਹਨਾਂ ਦੀਆਂ ਚੈੱਕ ਕਰੋ। ਲੇਕਿਨ ਫੀਲਡ ਮਾਰਸ਼ਲ ਦੇ ਪੱਲੇ ਵਿਚਾਰੇ ਦੇ ਕੁਝ ਛੱਡਿਆ ਨਹੀਂ ਇਹਨਾਂ ਨੇ, ਤੇ ਹੁਣ ਹਨੀਫ ਅਬਾਸੀ ਵਰਗਿਆਂ ਦੇ ਕੋਲੋਂ ਐਲਾਨ ਕਰਾਉਣ ਡਏ ਨੇ। ਅੱਗੋਂ ਹਨੀਫ ਅਬਾਸੀ ਸਾਹਿਬ ਇੱਕ ਤਾਂ ਪੜ੍ਹੇ ਲਿਖੇ ਨਹੀਂ, ਉੱਤੋਂ ਕੋਸ਼ਿਸ਼ ਨਹੀਂ ਕਰਦੇ। ਰੇਲਵੇ ਦੇ ਵਿੱਚ ਵਿਖਾਉਣਾ ਆਏ ਸੀ ਵੀ ਮੈਂ ਟਿਕਟ ਖਰੀਦੀ ਹੈ, ਪੂਰੀ ਟ੍ਰੇਨ ਦਾ ਡੱਬਾ ਖਾਲੀ ਕਰਾਇਆ, ਜਾਂ ਹੋ ਸਕਦਾ ਸਪੈਸ਼ਲ ਚਲਾਈ ਇਹਨਾਂ ਵਾਸਤੇ ਹੋਵੇ, ਕੌਮ ਦੇ ਕਰੋੜਾਂ ਰੁਪਈਏ ਜ਼ਾਇਆ ਕੀਤੇ ਹੋਣ। ਪੂਰੀ ਟ੍ਰੇਨ ਖਾਲੀ ਨਜ਼ਰ ਆਉਣ ਡਈ ਤੇ ਉਹਦੇ ਵਿੱਚ ਦਿਖਾਉਣ ਡਏ ਨੇ ਮੈਂ ਟਿਕਟ ਖਰੀਦ ਕੇ ਬੈਠਾ। ਬਸ ਇੰਨੀ ਗੱਲ ਵਿਖਾਉਣ ਵਾਸਤੇ। ਇਹਨਾਂ ਨੇ ਕਿਸੇ ਫਿਲਮ 'ਚ ਵੇਖ ਲਿਆ ਹੈ, ਇਹਨਾਂ ਨੇ ਕਿਸੇ ਕੋਲ ਸੁਣ ਲਿਆ ਹੈ ਕਿ ਵਜ਼ੀਰ ਅਗਰ ਟਿਕਟ ਖਰੀਦ ਕੇ ਬਵੇ, ਜਾਂ ਇਮਰਾਨ ਖਾਨ ਕੋ ਸੁਣ ਲਿਆ ਹੋਣਾ, ਤੇ ਇਹਨਾਂ ਨੂੰ ਲੱਗਦਾ ਵੀ ਇਹ ਬੜੀ ਫੈਸ਼ਨੇਬਲ ਗੱਲ ਹੈ ਤੇ ਲੋਕੀ ਤਾੜੀਆਂ ਮਾਰਨਗੇ। ਹੁਣ ਇਹਨਾਂ ਨੂੰ ਸਮਝ ਨਹੀਂ ਆਉਣੀ ਵੀ ਮੈਨੂੰ ਫਿਰ ਵੀ ਲੋਕ ਜੁੱਤੀਆਂ ਹੀ ਮਾਰਨ ਡਏ ਨੇ ਸੋਸ਼ਲ ਮੀਡੀਆ 'ਤੇ। ਉਹਦੀ ਵਜ੍ਹਾ ਹੈ ਕਿ ਸਰਕਾਰ, ਤੁਸੀਂ ਇੱਕ ਪੜ੍ਹੇ ਲਿਖੇ ਨਹੀਂ, ਉੱਤੋਂ ਕੋਸ਼ਿਸ਼ ਨਹੀਂ ਕਰਦੇ। ਪੂਰਾ ਡੱਬਾ ਕੋਚ ਦਾ ਖਾਲੀ, ਉਹਦੇ ਇਕੱਲੇ ਹੀ ਬੈਠੇ ਜਾਣ ਡੇ। ਕਿਹੜੀ ਟ੍ਰੇਨ ਜਾਣ ਡਈ ਹੈ? ਭੂਆ ਦੇ ਪਿੰਡ। ਖੈਰ ਅੱਗੇ ਚੱਲਦੇ ਜੀ। ਇਹਨਾਂ ਨੇ ਨਾਲ ਇਹ ਵੀ ਫਰਮਾਇਆ ਹੈ ਕਿ ਇਸਹਾਕ ਡਾਰ ਨਾਲ ਮੇਰਾ ਰੂਹਾਨੀ ਤਲਕ ਹੈ। ਇਹਨਾਂ ਨੂੰ ਮੈਂ ਪੀਰ ਸਾਹਿਬ ਕਹਿੰਦਾ ਵੀ ਜਿਹਦਾ ਪੀਰ ਇਹੋ ਜਿਹਾ ਹੋਵੇ, ਜਿਹਦਾ ਪੀਰਖਾਨਾ ਇਹੋ ਜਿਹਾ ਹੋਵੇ, ਫਿਰ ਅਗਲੀਆਂ ਗੱਲਾਂ ਤੇ ਛੱਡ ਦਿਓ, ਫਿਰ ਤੇ ਮਸਲੇ ਜਿਹੜੇ ਨੇ ਅਗਲੇ ਖਤਮ ਹੋ ਗਏ ਅਗਰ ਪੀਰ ਸਾਹਿਬ ਹੀ ਇਹੋ ਜਿਹੇ ਨੇ। ਅੱਛਾ ਜੀ, ਜਿਹੜੇ ਤਰਜਮਾਨ ਪੰਜਾਬ ਪੁਲਿਸ, ਉਹਨਾਂ ਨੇ ਕਿਹਾ ਜੀ 72 ਘੰਟੇ 'ਚ ਟ੍ਰੈਫਿਕ ਕਾਨੂੰਨ ਦੀ ਖਿਲਾਫ ਵਰਜ਼ੀਆਂ ਤੇ 1,26,000 ਸ਼ਹਿਰੀਆਂ ਦੇ ਚਲਾਨ ਕੀਤੇ ਨੇ। 1,26,000 ਸ਼ਹਿਰੀਆਂ ਦੇ ਚਲਾਨ ਕਰ ਦਿੱਤੇ ਨੇ। ਅੱਛਾ ਜੀ, ਅੱਗੇ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਨੇ ਆ, ਉਹ ਇਹ ਹੈ ਕਿ ਇਸ ਵਕਤ ਜਿਹੜਾ ਬਾਜਾ ਹੈ ਉਹ ਤਾਂ ਵੱਜ ਹੀ ਗਿਆ, ਫੀਲਡ ਮਾਰਸ਼ਲ ਸਾਹਿਬ ਦਾ ਬਾਜਾ ਤਾਂ ਵੱਜ ਗਿਆ, ਲੇਕਿਨ ਮੋਹਸਨ ਨਕਵੀ ਸਾਹਿਬ ਵੀ ਪਿੱਛੇ ਨਹੀਂ ਰਹੇ ਬਾਜਾ ਵਜਾਉਣ ਤੋਂ। ਉਹ ਮੀਡੀਆ ਦੇ ਸਾਹਮਣੇ ਆਏ, ਉਹਨਾਂ ਕੋਲੋਂ ਸਹਾਫੀ ਨੇ ਪੁੱਛਿਆ ਵੀ ਨੋਟੀਫਿਕੇਸ਼ਨ ਸਰ ਕਦੋਂ ਹੋਣਾ? ਉਹਨਾਂ ਇਹ ਨਹੀਂ ਕਿਹਾ ਵੀ ਹੋ ਜਾਏਗਾ, ਕਰ ਰਹੇ ਹਾਂ, ਕਰਨ ਲੱਗੇ। ਉਹਨਾਂ ਅੱਗੋਂ ਪਤਾ ਕੀ ਕਿਹਾ? ਕਿਹੜਾ ਨੋਟੀਫਿਕੇਸ਼ਨ? ਐਡੇ ਤੁਸੀਂ ਕਾਕੇ ਮੋਹਸਨ ਨਕਵੀ ਸਾਹਿਬ, ਤੁਹਾਨੂੰ ਪਤਾ ਹੈ ਕਿਹੜਾ ਨੋਟੀਫਿਕੇਸ਼ਨ? ਉਹੀ ਨੋਟੀਫਿਕੇਸ਼ਨ ਜਿਹਦੇ ਵਿੱਚੋਂ ਤੁਸੀਂ ਸਾਨੂੰ ਜੇਲ੍ਹ 'ਚ ਲੱਭੇ ਹੋ, ਉਹੀ ਨੋਟੀਫਿਕੇਸ਼ਨ ਜਿਹੜਾ ਅਸਲ 'ਚ ਨਾਲ ਤੁਹਾਡਾ ਵੀ ਨੋਟੀਫਿਕੇਸ਼ਨ ਹੈ। ਤੇ ਉਹ ਹੁਣ ਰਿਟਾਇਰ ਹੋ ਗਏ ਨੇ, ਲੱਗਦਾ ਤੁਹਾਡਾ ਡਿਪਾਰਚਰ ਵੀ ਤੈਅ ਹੋ ਗਿਆ। ਬਹਰਹਾਲ ਉਹਨਾਂ ਪਹਿਲਾਂ ਤੇ ਇੰਜ ਬਿਹੇਵ ਕੀਤਾ ਕਮਲਾ ਜਿਹਾ ਬਣ ਕੇ ਵੀ ਕਿਹੜਾ ਨੋਟੀਫਿਕੇਸ਼ਨ। ਫਿਰ ਉਹਨਾਂ ਆਖਿਆ ਵੀ ਯਾਰ ਨੋਟੀਫਿਕੇਸ਼ਨ ਜਿਹੜਾ ਹੋ ਜਾਏਗਾ, ਨਵਾਂ ਸਿਸਟਮ ਕ੍ਰੀਏਟ ਕਰ ਰਹੇ ਹਾਂ, ਟਾਈਮ ਲੱਗਦਾ ਹੈ, ਤਰਮੀਮ ਕੀਤੀ ਹੈ, ਹੁਣ ਪੂਰਾ ਦਫ਼ਤਰ ਨਵਾਂ ਸੈੱਟ ਕਰਨ ਡਏ ਹਾਂ, ਨੋਟੀਫਿਕੇਸ਼ਨ ਹੋ ਜਾਏਗਾ। ਐਡੀ ਕਾਹਲੀ ਕਿਹਦੀ ਹੈ? ਪੂਰਾ ਇੱਕ ਸਿਸਟਮ ਕ੍ਰੀਏਟ ਹੋਣ ਡਿਆ। ਅੱਛਾ ਜੀ, ਹੁਣ ਇਹ ਵੇਖੋ ਵੀ ਨੋਟੀਫਿਕੇਸ਼ਨ ਤੇ 2-3 ਦਫ਼ਤਰ ਇਹਦੇ 'ਚ ਜ਼ਿਆਦਾ ਇਨਵੋਲਵ ਹੋਣੇ ਨੇ। ਡਿਫੈਂਸ ਮਿਨਿਸਟਰੀ ਤੋਂ ਇੱਕ ਆਉਣਾ ਹੈ ਬਣ ਕੇ ਨੋਟਾ ਨਾਟੀ, ਉਹ ਪ੍ਰਾਈਮ ਮਿਨਿਸਟਰ ਆਫਿਸ ਨੇ ਉਹਨੂੰ ਅਪਰੂਵ ਕਰਕੇ ਤੇ ਅੱਗੇ ਭੇਜ ਦੇਣਾ ਐਸਟੈਬਲਿਸ਼ਮੈਂਟ ਡਿਵੀਜ਼ਨ ਦੇ ਥਰੂ, ਉਹ ਸਦਰ ਦੇ ਕੋਲ ਚਲਾ ਜਾਏਗਾ ਤੇ ਨੋਟੀਫਾਈ ਹੋ ਜਾਏਗਾ। 3-4-5 ਦਫ਼ਤਰ ਜ਼ਿਆਦਾ ਇਨਵੋਲਵ ਨੇ। ਟੋਟਲ 2 ਘੰਟੇ ਦਾ ਕੰਮ ਹੈ, 1.5 ਘੰਟੇ ਦਾ, ਬਲਕਿ ਇਹ ਸਾਰਾ ਘੰਟੇ ਦਾ ਕੰਮ ਹੁੰਦਾ ਹੈ। ਸਵਾਏ ਸਦਰ ਤੋਂ ਸਾਰੇ ਵਜ਼ੀਰ ਆਜ਼ਮ ਹਾਊਸ ਆ ਜਾਂਦੇ ਨੇ, ਉੱਥੇ ਹੀ ਕੰਮ ਮੁਕੰਮਲ ਹੋ ਜਾਂਦਾ। ਉੱਥੋਂ ਸਦਰ ਹਾਊਸ ਲੈ ਕੇ ਜਾਂਦੇ ਨੇ, ਸਦਰ ਬੈਠਾ ਹੁੰਦਾ, ਕਿਉਂਕਿ ਸਦਰ ਦੇ ਨਾਲ ਬ੍ਰਿਗੇਡੀਅਰ ਸਾਹਿਬ ਹੁੰਦੇ ਨੇ ਆਰਮੀ ਦੇ, ਉਹਨਾਂ ਨੇ ਸਦਰ ਨੂੰ ਕੰਨ ਤੋਂ ਫੜ ਕੇ ਭਾਇਆ ਹੁੰਦਾ। ਉਹ ਸਦਰ ਸਾਹਿਬ ਸਾਈਨ ਕਰਦੇ ਨੇ। ਉਹ ਦਸਤੀ 2 ਮਿੰਟ ਦੀ ਡਰਾਈਵ ਦੇ ਉੱਤੇ ਸਦਰ ਹਾਊਸ ਤੇ, 2 ਵੀ ਨਹੀਂ 1 ਮਿੰਟ ਦੀ ਡਰਾਈਵ ਤੇ ਸਦਰ ਹਾਊਸ ਤੇ ਵਜ਼ੀਰ ਆਜ਼ਮ ਹਾਊਸ ਹੈ। ਉੱਥੇ ਵਾਪਸ ਆਉਂਦਾ ਤੇ ਨਾਲ ਹੀ ਨੋਟੀਫਿਕੇਸ਼ਨ ਉੱਥੋਂ ਪਰਲੇ ਪਾਸਿਓਂ ਕੱਢ ਦਿੰਦੇ ਨੇ ਐਸਟੈਬਲਿਸ਼ਮੈਂਟ ਡਿਵੀਜ਼ਨ ਤੋਂ, ਤੇ ਉਹ ਨੋਟੀਫਾਈ ਹੋ ਜਾਂਦਾ। ਅਗਲੇ ਦਿਨ ਉਹ ਗਜ਼ਟ ਤੋਂ ਨੋਟੀਫਿਕੇਸ਼ਨ ਹੋ ਜਾਂਦਾ। ਉਹ ਪਹਿਲਾ ਜਿਹੜਾ ਨੋਟੀਫਿਕੇਸ਼ਨ ਨਿਕਲਦਾ ਉਹ ਹੀ ਕਾਫੀ ਹੁੰਦਾ। ਲੇਕਿਨ ਉਹ ਕਹਿੰਦੇ ਨੇ ਇਹ ਟਾਈਮ ਲੱਗਦਾ। 27ਵੀਂ ਤਰਮੀਮ ਜਿੱਥੇ 2/3 ਅਕਸਰੀਅਤ ਚਾਹੀਦੀ ਸੀ, ਲਾਲਾ ਹੋਈ ਸੀ, ਉਹ ਇਹਨਾਂ ਫੜ ਕੇ ਜਦੋਂ ਦਿਲ ਕੀਤਾ ਕਰਵਾ ਦਿੱਤੀ ਚੰਦ ਘੰਟਿਆਂ 'ਚ। ਤੇ ਨੋਟੀਫਿਕੇਸ਼ਨ ਆਉਂਦੇ ਨੇ ਟਾਈਮ ਲੱਗਣਾ। ਇਹ ਤਾਂ ਹੁਣ ਡੱਬਾ ਵੱਜ ਗਿਆ। ਹੁਣ ਤੇ ਜਿੱਧਰ ਜਾਓਗੇ ਪਿੱਛੇ ਡੱਬਾ ਵੱਜਦਾ ਜਾਣਾ, ਤੇ ਲੋਕਾਂ ਨੇ ਆਖਦੇ ਰਹਿਣਾ ਵੀ ਇਹ ਘੋੜ ਸਵਾਰ ਨਹੀਂ ਜਨਾਬ, ਇਹ ਖੋਤੀ ਸਵਾਰ ਨੇ, ਤੇ ਹੁਣ ਇਹ ਜੋ ਮਰਜ਼ੀ ਕਰਨ, ਇਹ ਸਭ ਕੁਝ ਇਹਨਾਂ ਦੇ ਨਾਲ ਜਿਹੜਾ ਉਹ ਵੱਜ ਗਿਆ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਹੈ, CCD ਵਾਲਿਆਂ ਦੀ ਰੱਖ ਦਈਏ। ਖਾਨਾ ਕਾਬਾ ਤੋਂ ਇੱਕ ਬੰਦੇ ਨੇ ਜਾ ਕੇ ਵੀਡੀਓ ਜਾਰੀ ਕੀਤੀ ਕਿ ਜੀ ਮੇਰੇ ਕੋਲੋਂ 94 ਲੱਖ ਰੁਪਏ ਦੀ ਰਿਸ਼ਵਤ ਲਈ ਹੈ, ਮੇਰੀ ਇੱਕ ਗੱਡੀ ਰਿਸ਼ਵਤ 'ਚ ਲਈ ਹੈ, ਮੇਰੇ ਘਰਾਂ 'ਤੇ ਕਬਜ਼ਾ ਕਰ ਲਿਆ, ਮੇਰੇ ਕੋਲੋਂ ਜਾਲੀ ਸਟਾਂਪ ਪੇਪਰ ਜਾਰੀ ਲਿਖਵਾਏ ਗਏ ਨੇ, ਔਰ CCD ਦੇ ਜਿਹੜੇ ਅਫਸਰਾਨ ਨੇ ਉਹ ਮੇਰਾ ਪੁਲਿਸ ਮੁਕਾਬਲਾ ਕਰਨਾ ਚਾਹੁੰਦੇ ਸੀ
ਪੈਸਾ ਲੈ ਕੇ ਮੈਨੂੰ ਛੱਡਿਆ ਅਤੇ ਮੇਰੇ ਨਾਲ ਬੜਾ ਜ਼ੁਲਮ ਮੇਰੇ ਮੁਖਾਲਫਾਂ ਨੇ ਕਰਾਇਆ ਅਤੇ ਮੇਰੀ ਜਾਨ ਛੁਡਵਾਓ, ਇਹ ਉਹ ਮੱਕਾ ਮੁਕਰਮਾ ਤੋਂ ਜਾ ਕੇ ਖਾਨਾ ਕਾਬਾ ਦੇ ਵਿੱਚੋਂ ਹਲਫੀਆ ਬਿਆਨ ਰਿਕਾਰਡ ਕਰਾ ਰਿਹਾ। ਪੁਲਿਸ ਵਾਲਿਆਂ ਨੇ ਵੀ ਇੱਕ ਔਰਤ ਜਿਹਦਾ ਮੂੰਹ ਢੱਕ ਕੇ ਅੱਗੋਂ ਜਵਾਬੀ ਉਹਨਾਂ ਨੇ ਵੀ ਫਾਇਰਿੰਗ ਕਰਤੀ, ਜਿਵੇਂ DGISPR ਕਰਦਾ, ਉਹ ਵੀ ਸਾਰੇ ਗੁਰ ਸਿੱਕੇ ਨੇ DGISPR ਤੋਂ, ਉਹਨਾਂ ਵੀ ਇੱਕ ਜਵਾਬੀ ਕਿਸਮ ਦਾ ਹਮਲਾ ਕੀਤਾ ਕਿ ਨਹੀਂ ਨਹੀਂ ਜੀ ਇਹ ਝੂਠ ਮਾਰ ਰਿਹਾ, ਕੋਈ ਐਸਾ ਕੰਮ ਨਹੀਂ ਅਸੀਂ ਕੀਤਾ। ਲੇਕਿਨ ਹੁਣ ਇਹਦੇ 'ਤੇ ਫੈਸਲਾ ਕੌਣ ਕਰੇਗਾ? ਅਗਰ NCCIA ਵਾਲੇ ਸਾਰੇ ਚੋਰ ਨਿਕਲ ਸਕਦੇ ਨੇ ਬਾਅਦ 'ਚ, ਤੇ ਇਹ CCD ਵਾਲੇ ਕਿਉਂ ਚੋਰ ਨਹੀਂ, ਜਿਹੜੇ ਲੋਕਾਂ ਕੋਲ ਪੈਸੇ ਲੈ ਕੇ ਉਹਨਾਂ ਦਾ ਮਾਵਰਾ ਅਦਾਲਤ ਕਤਲ ਕਰਦੇ ਨੇ? ਇਹ ਤੁਹਾਨੂੰ ਮੈਂ ਦੱਸਿਆ ਸੀ ਨਾ ਵੀ ਇਹ ਵੱਧਦਾ ਕੰਮ ਇੱਥੇ ਵਧਣਾ। ਚੇਤਾ ਜੀ ਜਦੋਂ ਪੁਲਿਸ ਮੁਕਾਬਲੇ ਹੋਣੇ ਸ਼ੁਰੂ ਹੋਏ ਸੀ, ਨੇਫਿਆਂ 'ਚ ਪਿਸਤੌਲ ਚੱਲਣੇ ਸ਼ੁਰੂ ਹੋਏ ਸੀ, ਮੈਂ ਤੁਹਾਨੂੰ ਦੱਸਿਆ ਸੀ ਵੀ ਇਹਨੇ ਆਖਰ ਤੇ ਤੁਹਾਡੇ ਹੱਥ ਨੂੰ ਵੱਢਣਾ ਹੈ, ਆਮ ਆਵਾਮ ਦੇ। ਹੁਣ ਉਹ ਕੰਮ ਸ਼ੁਰੂ ਹੋ ਗਿਆ। ਹੁਣ ਇਹਨਾਂ ਜ਼ਾਲਮਾਂ ਕੋਲੋਂ ਅੱਲਾ ਬਚਾਏ, ਇਹਨਾਂ ਇੱਥੇ ਰੁਕਣਾ ਨਹੀਂ। ਪੈਸੇ ਲੈ ਕੇ ਇਹਨਾਂ ਨੇ ਪਤਾ ਨਹੀਂ ਕਿਹਨੂੰ ਕਤਲ ਕਰਨਾ ਅਤੇ ਕਿਹਦਾ ਇਹਨਾਂ ਨੇ ਸੱਦੇਬਾਬ ਕਰਨਾ। ਇਹ ਮੈਂ ਕਹਿਣ ਤੋਂ ਕਮ ਅਜ਼ ਕਮ ਕਾਸਰ ਹੈ, ਕਿਉਂਕਿ ਜਦੋਂ ਹਰਾਮ ਪੈਸਾ ਮੂੰਹ ਨੂੰ ਲੱਗ ਜਾਂਦਾ, ਤਾਕਤ ਐਸੀ ਇਸਤਸਨਾ ਉੱਤੇ ਫੀਲਡ ਮਾਰਸ਼ਲ ਨੇ ਲੈ ਲਿਆ, ਥੱਲੇ ਵਾਲੇ ਵੀ ਇਸਤਸਨਾ ਹੀ ਸਮਝਦੇ ਨੇ, ਕਿਉਂਕਿ ਉਹਨਾਂ ਦੀਆਂ ਡਾਇਰੈਕਸ਼ਨਾਂ ਤੇ ਬਾਕੀ ਗੰਦੇ ਕੰਮ ਕਰਦੇ ਨੇ, ਉਹ ਕਹਿੰਦੇ ਨੇ ਇਹ ਵੀ ਸਹੀ। ਅਤੇ ਜਦੋਂ ਉਹਨਾਂ ਨੂੰ ਪਤਾ ਸਾਨੂੰ ਪੁੱਛਣ ਵਾਲਾ ਕੋਈ ਨਹੀਂ, ਤੇ ਫਿਰ ਉਹਨਾਂ ਨੂੰ ਲਗਾਮ ਦੇਣ ਵਾਲਾ ਵੀ ਕੋਈ ਨਹੀਂ ਹੁੰਦਾ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।